पहला तो इतना शौक नहीं आ। नैट का दौर जो आया तो सवार बाहरों आए ने जेडे अच्छे नेज़ाबाज हैं उन्होंने वेख के हूँ शोर नकल करते हैं, हूँ उन्होंने मुकाबला करते हैं। पहला इन्हों का कोई मुकाबला नहीं आ, किसी का तल कोई नहीं, किसी की पगड़ी कोई नहीं, किसी सलवार कोई नहीं। घोड़ा अच्छा हो, लिबास अच्छा हो, अपना लिबास अच्छा हो। दूजा वेखण वाले जेडे होंदे हैं ना जी, उन्होंने तो सीनियर होंदे। ਅੱਜ ਅਸੀਂ ਇੱਕ ਵਾਰੀ ਫੇਰ ਗੁਜਰਾਤ ਦੇ ਕਸਬੇ ਡਿੰਗਾ ਦੇ ਆਲੇ ਦੁਆਲੇ ਮੌਜੂਦ ਹਾਂ ਤੇ ਅੱਜ ਸਾਡੇ ਇੱਥੇ ਆਮਦ ਦਾ ਕਾਰਨ ਚੌਧਰੀ ਮਨਾਜ਼ਰ ਅਸਲਮ ਗੁੱਜਰ ਹੋਰਾਂ ਦਾ ਲਾਡ ਤੇ ਮਾਣ ਸਨਮਾਨ ਹੈ। ਮੇਲਾ ਤੇ ਹੈ ਜੀ ਸਵੇਰੇ ਟੋਪਾ ਉਸਮਾਨ, ਪਰ ਅਸੀਂ ਇੱਕ ਦਿਨ ਪਹਿਲੇ ਹੀ ਚਕੋੜਾ ਆਪਣੇ ਆ ਜਿੱਥੇ ਬਾਈ ਮਨਾਜ਼ਰ ਹੋਰਾਂ ਦੇ ਡੇਰੇ ਤੇ ਇੱਕ ਵੱਖਰੀ ਜੀ ਰੌਣਕ ਲੱਗੀ ਹੋਈ ਏ, ਜਿਹਦੇ ਵਿੱਚ ਇਲਾਕੇ ਤੇ ਮੁਲਕ ਭਰ ਤੋਂ ਸਾਡੇ ਸਵਾਰ ਤੇ ਸ਼ੌਕੀਨ ਵੀਰ ਮੌਜੂਦ ਨੇ ਤੇ ਨੇਜ਼ਾਬਾਜ਼ੀ ਘੁੜਸਵਾਰੀ ਦੇ ਕਿਸੇ ਵੀ ਪੈਜੇ ਹੁੰਦੇ। ਇੰਝ ਆਖੀਏ ਕਿ ਅੱਜ ਮੇਲੇ ਦੀ ਚਾਂਦ ਰਾਤ ਏ। ਅਗਲੇ ਦਿਨ ਮੇਲਾ ਲੱਗਾ ਤੇ ਇਸ ਮੇਲੇ ਵਿੱਚ ਇੱਕ ਹੋਰ ਮੇਲੇ ਦੀ ਰੌਣਕ ਸੀ। ਦੋਵਾਂ ਮੇਲਿਆਂ ਦੀ ਕਹਾਣੀ ਬੜੀ ਸਵਾਦ ਏ, ਪਰ ਫਿਲਹਾਲ ਤੁਹਾਨੂੰ ਆਪਣੇ ਮੇਜ਼ਬਾਨ ਤੇ ਮੇਲੇ ਦਾ ਤਾਰਫ ਉਹਨਾਂ ਦੀ ਆਪਣੀ ਜ਼ੁਬਾਨੀ ਸੁਣਾਈਏ। ਜੀ ਮੇਰਾ ਨਾਮ ਮਨਾਜ਼ਰ ਅਸਲਮ ਹੈ। ਮੈਂ ਚੌਧਰੀ ਮੁਹੰਮਦ ਅਸਲਮ ਦਾ ਬੇਟਾ, ਵੱਡਾ ਬੇਟਾ ਮੈਂ ਹੀ ਹਾਂ। ਮੇਰੇ ਦੀ ਛੋਟੇ ਵੀ 3 ਭਾਈ ਨੇ, ਚੌਧਰੀ ਵਾਰਿਸ ਅਸਲਮ, ਚੌਧਰੀ ਖੁਰਮ ਸ਼ਹਜ਼ਾਦ ਤੇ ਚੌਧਰੀ ਤਕੀਰ ਅਸਲਮ। ਤੇ ਸਾਡਾ ਪਿੰਡ ਹੈ, ਛੋਟਾ ਜਿਹਾ ਪਿੰਡ ਹੈ, ਚਕੋੜਾ ਨਾਂ ਇਹਦਾ। ਜ਼ਿਲ੍ਹਾ ਗੁਜਰਾਤ ਹੈ, ਤਹਿਸੀਲ ਖਾਰੀਆਂ ਦਾ ਇਹ ਛੋਟਾ ਪਿੰਡ ਹੈ, ਕਸਬਾ ਟਾਈਪ ਕਹਿ ਲਓ। ਡਿੰਗਾ ਡਿੰਗੇ ਦੇ ਕਰੀਬ ਦੇ ਪਿੰਡ ਹੈ। ਤੇ ਅਸੀਂ ਵੀ ਜ਼ਮੀਨਦਾਰ ਹਾਂ। ਇਤਨੇ ਵੱਡੇ ਜ਼ਮੀਨਦਾਰ ਤੇ ਨਹੀਂ, ਪਰ ਛੋਟੇ ਜਿਹੇ ਜ਼ਮੀਨਦਾਰ ਹਾਂ। ਮਾਸ਼ਾਅੱਲਾ ਬਜ਼ੁਰਗ ਸਾਡੇ ਜਿਹੜੇ ਨੇ ਇਹ 17-18 ਮੁਰੱਬੇ ਦੇ ਮਾਲਕ ਨੇ ਤੇ ਇਹ ਸਾਰੇ ਇਹਨਾਂ ਦੇ ਤੁਫੈਲ ਸਾਰਾ ਸਿਸਟਮ ਹੈ। ਸਾਡਾ ਕੰਮ ਸਾਡੇ ਬਜ਼ੁਰਗਾਂ ਨਾਲ ਹੀ ਸਾਰੀ ਦੁਨੀਆ। ਮੈਂ ਪਹਿਲੇ ਨੇਜ਼ਾਬਾਜ਼ੀ ਸ਼ੁਰੂ ਕੀਤੀ ਹੈ ਸ਼ਾਦੀ ਦੀ ਫੌਰਨ ਬਾਅਦ, ਲੇਕਿਨ ਫਿਰ ਬਰੂਨੇ ਮੁਲਕ ਚਲਾ ਗਿਆ, ਵਿੱਚ ਗੈਪ ਆ ਗਿਆ। ਹੁਣ ਪਿਛਲੇ 2-3 ਸਾਲ ਤੋਂ ਮੈਂ ਬਕਾਇਦਗੀ ਨਾਲ ਕਰ ਰਿਹਾ। ਮੇਲਾ ਟੋਪਾ ਉਸਮਾਨ ਦਾ ਤੇ ਸਾਡੇ ਟੋਪਾ ਉਸਮਾਨ ਦੇ ਜਿਹੜੇ ਭਾਈ ਦਸਤਗੀਰ ਨੇ, ਭਾਈ ਅਰਸ਼ਦ ਨੇ, ਉਹਨਾਂ ਨੇ ਮੇਲਾ ਆਰਗੇਨਾਈਜ਼ ਕੀਤਾ। ਭਾਈ ਬਨਾਰਸ ਨੇ ਇਹ ਜਿਹੜੇ ਭਾਈ ਬਨਾਰਸ ਨੇ ਉਹ ਸਾਡੇ ਪਠਾਣੇ ਹਾਂ ਦੇ ਟੀਮ ਮੇਟ ਵੀ ਨੇ, ਟੀਮ ਇਕੱਠੀ ਵਜਾਉਂਦੇ ਨੇ ਤੇ ਇਹ ਉਹਨਾਂ ਨੇ ਮੇਲਾ ਆਰਗੇਨਾਈਜ਼ ਕੀਤਾ। ਇਹ ਪਹਿਲੀ ਦਫਾ ਮੇਲਾ ਹੋ ਰਿਹਾ ਸਾਡੇ ਜੀ। ਇੱਕ ਨਾ ਰਸਮ ਚੱਲ ਪਈ ਹੈ, ਗੁਜਰਾਤ ਅਸੀਂ ਓਪਨ ਰੱਖਦੇ ਹਾਂ। ਜਿਹੜਾ ਮੇਲਾ ਲੋਕਲ ਲੱਗਦਾ ਨਾ, ਗੁਜਰਾਤ ਓਪਨ ਹੁੰਦਾ ਤੇ ਗੁਜਰਾਤ ਦੀਆਂ ਟੀਮਾਂ ਬਹੁਤ ਜ਼ਿਆਦਾ ਨੇ, ਕਾਫੀ ਜ਼ਿਆਦਾ ਹੋ ਗਈਆਂ ਨੇ। ਮੇਰਾ ਖਿਆਲ ਹੈ ਇਸ ਟਾਈਮ ਮੈਂ ਸਮਝਣਾ ਅਗਰ ਪਿੰਡੀ ਜਾਂ ਪਿੰਡੀ ਦੇ ਬਰਾਬਰ ਸ਼ੌਕ ਹੈ ਸਾਡਾ ਗੁਜਰਾਤ ਦਾ, ਜ਼ਿਆਦਾ ਹੀ ਘੋੜੇ ਹੋਣਗੇ। ਅੱਛੇ ਘੋੜੇ ਨੇ ਪਿੰਡੀ ਦੇ ਵੀ, ਲੇਕਿਨ ਸਾਡੇ ਗੁਜਰਾਤ ਦੇ ਵੀ ਘੋੜੇ ਬਹੁਤ ਅੱਛੇ ਨੇ। ਜਿਹੜਾ ਮੇਰਾ ਅੰਦਾਜ਼ਾ ਕਹਿੰਦਾ ਕਿ 800 ਤੋਂ ਜ਼ਿਆਦਾ ਘੋੜਾ ਹੋ ਜਾਣਾ। ਜਾਂ ਇੰਤਜ਼ਾਮਾਤ ਅਸੀਂ ਬਹੁਤ ਅੱਛੇ ਕੀਤੇ ਨੇ। ਮੇਰੇ ਆਪਣੇ 2 ਬੱਚੇ ਨੇ, ਨੇਜ਼ਾਬਾਜ਼ੀ ਕਰਦੇ ਨੇ, 2 ਅਮਰੀਕਾ ਹੁੰਦੇ ਨੇ, ਜ਼ੈਨ ਮਨਾਜ਼ਰ ਤੇ ਜ਼ੀਸ਼ਾਨ ਮਨਾਜ਼ਰ। ਇਹ ਦੋਵੇਂ ਪਹਿਲੇ ਵੀ ਮੋਸਟ ਫਿਰ ਆਪਣੇ ਟਾਈਮ ਦੀ ਗੱਲ ਹੁੰਦੀ ਹੈ, ਜਿੱਕਣ ਦਾ ਟਾਈਮ ਹੁੰਦਾ ਹੈ। ਹੁਣ ਵੀ ਠੀਕ ਭਜਦੇ ਨੇ। ਅੱਗੇ ਤਰ੍ਹਾਂ ਥੋੜ੍ਹੇ ਲੰਮੇ ਘੋੜੇ ਭਜਦੇ ਹੈ, ਪਰ 3 ਦਿਨ ਦੇ ਜਲਸੇ ਹੁੰਦੇ ਹੈ। 4 ਦਿਨ ਦੀ ਕਮੇਟੀ, ਗੌਰਮੈਂਟ ਦੀ ਕਮੇਟੀਆਂ ਲਾਉਂਦੀ ਹੈ। 4 ਦਿਨ ਘੋੜੇ ਭਜਦੇ ਹੈ, 3 ਦਿਨ। ਇਹ ਇੱਕ ਦਿਨ ਵਾਲਾ ਤਾਂ ਆਹੀ ਕੋਈ ਨਹੀਂ ਨਾ। ਇਹ ਹੈ ਹੁਣ ਹੀ ਸ਼ੁਰੂ ਹੋਏ ਨੇ। ਸਵਾਰ ਹੁਣ ਤਗੜੇ ਨੇ, ਅੱਗੇ ਤਗੜੇ ਹੁੰਦੇ ਨਹੀਂ, ਸਵਾਰ ਜਿਹੜੇ ਨੇ ਉਹ ਪਹਿਲੇ ਤਗੜੇ ਤੇ ਚੋਖੇ ਹੋਣ। ਵੀਰੋ, ਅਸੀਂ ਇਸ ਇਲਾਕੇ ਦੇ ਮੇਲਿਆਂ ਬਾਰੇ ਸਿਰਫ ਇੱਕਾ ਦੁੱਕਾ ਦੋਸਤਾਂ ਕੋਲੋਂ ਸੁਣ ਰੱਖਿਆ ਏ ਕਿ ਇੰਤਜ਼ਾਮਾਤ ਤੇ ਮਹਿਮਾਨ ਨਵਾਜ਼ੀ ਦੇ ਹਵਾਲੇ ਨਾਲ ਇਹਨਾਂ ਮੇਲੇ ਮੰਡੀਆਂ ਦਾ ਕੋਈ ਜੋੜ ਨਹੀਂ, ਪਰ ਅੱਜ ਅਸੀਂ ਉਹ ਸਾਰਾ ਕੁਝ ਵੇਖਣ ਤੇ ਤੁਹਾਨੂੰ ਵਿਖਾਉਣ ਲੱਗੇ ਹਾਂ। ਰੱਬ
ਰੱਬ ਦੇ ਨਾਂ ਤੋਂ ਸ਼ੁਰੂ ਹੋਈ ਇਹ ਭਲੇ ਤੇ ਖੈਰ ਦੀ ਰੌਣਕ, ਜਿੱਥੇ ਸਭ ਸਵਾਰ ਤੇ ਟੀਮਾਂ ਸਵੇਰੇ 10 ਵਜੇ ਮੌਜੂਦ ਸਨ। ਟੀਮਾਂ ਆਪਣੇ ਪੂਰੇ ਹਿਸਾਬ ਕਿਤਾਬ ਨਾਲ ਇੱਕ ਖਾਸ ਤਰਤੀਬ ਦੇ ਨਾਲ ਦੌੜ ਰਹੀਆਂ ਨੇ ਤੇ ਮੇਲਾ ਆਪਣੇ ਪੂਰੇ ਜੋਬਨ ਤੇ। ਜਿਸ ਮੇਲੇ ਵਿੱਚ ਇੱਕ ਹੋਰ ਮੇਲਾ ਵੀ ਲੱਗਿਆ ਹੋਇਆ ਹੈ। ਇਹ ਰੌਣਕ ਚੌਧਰੀ ਅਹਿਮਦ ਖਾਨ ਗੁੱਜਰ ਹੋਰਾਂ ਨੇ ਆਪਣੇ ਮੁਹੰਮਦੀ ਦਸਤਰਖਾਨ ਤੇ ਲਾਈ ਏ। ਅਸੀਂ ਆਪ ਚੂੰਕਿ ਮੇਲਾ ਤੁਰ ਫਿਰ ਕੇ ਵੇਖਣ ਵਾਲੀ ਮਖਲੂਕ ਹਾਂ ਤੇ ਬਹੁਤ ਘੱਟ ਇਹ ਹੁੰਦਾ ਹੈ ਕਿ ਕਿਸੇ ਇੱਕ ਜਗ੍ਹਾ ਟਿਕ ਕੇ ਬਹਿ ਜਾਈਏ, ਪਰ ਇੱਥੇ ਲੱਗੀ ਚੋਟੀ ਦੇ ਸਵਾਰਾਂ ਤੇ ਪੁਰਾਣੇ ਤਾਜ਼ੀਦਾਰਾਂ ਦੀ ਰੌਣਕ ਨੇ ਸਾਨੂੰ ਇੱਥੇ ਬੰਨ ਲਿਆ। ਬਾਬਾ ਨੇਜ਼ਾਬਾਜ਼ੀ ਦੀ ਗੱਲਬਾਤ ਤੇ ਮਹਿਮਾਨ ਨਵਾਜ਼ੀ ਦਾ ਉਚੇਚਾ ਅੰਦਾਜ਼ ਸਾਨੂੰ ਇੰਝ ਹੀ ਲੱਗ ਰਿਹਾ ਹੈ ਕਿ ਅਸੀਂ ਟੋਪਾ ਉਸਮਾਨ ਦੇ ਇਸ ਮੈਦਾਨ ਵਿੱਚ ਨਹੀਂ, ਬਲਕਿ ਚੌਧਰੀ ਅਹਿਮਦ ਖਾਨ ਹੋਰਾਂ ਦੇ ਦਾਰੇ ਤੇ ਮੌਜੂਦ ਹਾਂ। ਇਹ ਕਾਰ ਸ਼ੋ ਲੱਗਦਾ। ਅੱਛਾ, ਜਾਂ ਕੋਈ ਵਿਆਹ ਸ਼ਾਦੀ ਹੋਈ, ਰਾਹ ਕਿਸੇ ਤੇ ਘੋੜੀਆਂ ਦਾ ਜ਼ਮਾਨਾ, ਘੋੜੀਆਂ ਭਜਾ ਲਈਆਂ, ਇਹ ਸ਼ੌਕ ਆ। ਹੁਣ ਤੁਸੀਂ ਆਖਦੇ ਹੋ ਵੀ ਸ਼ੌਕ ਵਧਿਆ ਹੈ ਜਾਂ ਅੱਗੇ ਨਾਲੋਂ ਮਤਲਬ ਉਹ ਸ਼ੌਕ ਅਗਲਾ ਨਹੀਂ ਰਿਹਾ ਜਾਂ ਹੁਣ ਜ਼ਿਆਦਾ ਹੈ ਸ਼ੌਕ? ਹੁਣ ਤੇ ਇੰਤਹਾ ਤੇ ਸ਼ੌਕ ਹੈ ਨਾ ਜੀ, ਬਹੁਤ ਜ਼ਿਆਦਾ ਸ਼ੌਕ। ਦਿਲ ਖੁਸ਼ ਹੁੰਦਾ ਵੇਖ ਕੇ। ਬਿਲਕੁਲ ਰੂਹ ਤੇ ਹੁਣ ਨੇਜ਼ਾਬਾਜ਼ੀ ਤੇ। ਇਹਨਾਂ ਜਵਾਨਾਂ ਦੇ ਨਾਲ ਰਲ ਕੇ ਜਦੋਂ ਤੁਸੀਂ ਵੱਜਦੇ ਹੋ ਮੈਦਾਨ ਦੇ ਵਿੱਚ, ਉਹ ਕੀ ਫੀਲਿੰਗਸ ਹੁੰਦੀਆਂ ਨੇ? ਉਹ ਥੋੜ੍ਹੀਆਂ ਜਿਹੀਆਂ ਸਾਡੇ ਨਾਲ ਥੋੜ੍ਹੀਆਂ ਸ਼ੇਅਰ ਕਰੋ। ਬੜੀ ਖੁਸ਼ੀ ਹੁੰਦੀ ਹੈ। ਤੁਸੀਂ ਵੀ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਦੇ ਹੋ? ਯਾ ਜਵਾਨ ਨਹੀਂ ਹੈ। ਮਾਲਿਕ ਤੁਹਾਡੀ ਜ਼ਿੰਦਗੀ ਕਰਨ ਜੀ। ਔਰ ਤੁਹਾਡੀ ਗਰਾਊਂਡਾਂ ਦੇ ਵਿੱਚ ਜਿਹੜੀ ਮੌਜੂਦਗੀ ਹੈ ਨਾ, ਉਹ ਬਹੁਤ ਸਾਰੇ ਸਵਾਰਾਂ ਵਾਸਤੇ ਮਿਸ਼ਲ ਰਾਹ ਹੈ। ਤੁਹਾਡੀ ਇਹਨਾਂ ਮੈਦਾਨਾਂ ਦੇ ਵਿੱਚ ਜਿਹੜੀ ਮੌਜੂਦਗੀ ਹੈ ਤੇ ਟੀਮਾਂ ਹੁਣ ਵੱਜਦੀਆਂ ਪਈਆਂ। ਤੁਹਾਡੀ ਕੋਈ ਫੇਵਰੇਟ ਟੀਮ ਹੈ ਆਪਣੀ ਟੀਮ ਤੋਂ ਇਲਾਵਾ ਜਿਹੜੀ ਤੁਹਾਡੀ ਮਾਸ਼ਾਅੱਲਾ? ਹੁਣ ਤੇ ਲੋਕ ਜਿਹੜੇ ਛੋਰ ਨੇ ਨਾ ਜੀ, ਬੜੀ ਮਿਹਨਤ ਕਰਦੇ ਨੇ ਪਏ। ਬੜੀ ਅੱਛੀ ਟੀਮ ਹੈ ਵਿੱਚ। ਪਹਿਲਾਂ ਤਾਂ ਇਤਨਾ ਸ਼ੌਕ ਨਹੀਂ ਆ। ਨੈਟ ਦਾ ਦੌਰ ਜੋ ਆਇਆ ਤੇ ਸਵਾਰ ਬਾਹਰੋਂ ਆਏ ਨੇ ਨਾ ਜਿਹੜੇ ਅੱਛੇ ਨੇਜ਼ਾਬਾਜ਼ ਹੈ, ਉਹਨਾਂ ਨੂੰ ਵੇਖ ਕੇ ਹੁਣ ਛੋਰ ਨਕਲ ਕਰਦੇ ਨੇ, ਹੁਣ ਉਹਨਾਂ ਦਾ ਮੁਕਾਬਲਾ ਕਰਦੇ ਨੇ। ਪਹਿਲਾਂ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਆ, ਕਿਸੇ ਦਾ ਤਲ ਕੋਈ ਨਹੀਂ, ਕਿਸੇ ਦੀ ਪਗੜੀ ਕੋਈ ਨਹੀਂ, ਕਿਸੇ ਦੀ ਸਲਵਾਰ ਕੋਈ ਨਹੀਂ, ਇਹ ਧਿਆਨ ਕੋ ਨਹੀਂ ਕਰਦੇ। ਅੱਛਾ, ਇਹ ਕੀ ਵਜ੍ਹਾ? ਨਾਂ ਜਿਹੜੇ ਨੇ ਉਹ ਉਹਨਾਂ ਸਵਾਰਾਂ ਦੇ ਹੋਏ ਨੇ ਪੁਰਾਣੇ ਜਿਹੜੇ ਨੇ, ਉਹ ਹਜੇ ਜੇ ਉਹਨਾਂ ਦੇ ਵਿੱਚੋਂ ਜਿਹੜੇ ਕੋਈ ਲੋਕ ਮੌਜੂਦ ਨੇ, ਲੋਕ ਉਹਨਾਂ ਦੀ ਗੱਲ ਕਰਦੇ ਨੇ, ਉਹਨਾਂ ਦੇ ਬਾਰੇ ਸੁਣਨਾ ਚਾਹੁੰਦੇ ਨੇ। ਨਵੇਂ ਲੋਕ ਇੰਨੀ ਮਿਹਨਤ ਕਰਕੇ ਵੀ ਉੱਥੇ ਉਹਨਾਂ ਦੇ ਨੇੜੇ ਨਹੀਂ ਆ ਸਕ ਰਹੇ। ਕੀ ਵਜ੍ਹਾ ਕੀ ਹੈ? ਉਸ ਵਕਤ ਨਾ ਚੰਦ ਸਵਾਰ ਹੁੰਦੇ ਤੇ ਹੁੰਦੇ ਘਰਾਣਿਆਂ ਦੇ। ਸਹੀ। ਸਾਲ ਪੂਰਾ ਤਿਆਰੀ ਕਰਨੀ ਨੇ ਸਰਗੋਧੇ ਮੰਡੀ ਦੀ। ਘੋੜਾ ਅੱਛਾ ਹੋਵੇ, ਲਿਬਾਸ ਅੱਛਾ ਹੋਵੇ, ਆਪਣਾ ਲਿਬਾਸ ਅੱਛਾ ਹੋਵੇ। ਦੂਜਾ ਵੇਖਣ ਵਾਲੇ ਜਿਹੜੇ ਹੁੰਦੇ ਆ ਨਾ ਜੀ, ਉਹਨਾਂ ਤੋਂ ਸੀਨੀਅਰ ਹੁੰਦੇ ਆ। ਉਹ ਜੱਜ ਬੈਠੇ ਹੋਣਾ ਤੇ ਕਿਸੇ ਦੀ ਜ਼ਰੂਰਤ ਨਹੀਂ ਜਾ ਕੇ ਆਖਣ ਦੀ ਵਾਇਆ ਫੈਸਲਾ ਕਿੱਕਣ ਕੀਤਾ ਤੁਸੀਂ। ਜਾਂ ਦੂਜਾ ਹੈ ਚੰਦ ਸ਼ਰੀਫ ਆਦਮੀ ਬੈਠੇ ਹੋਣਾ ਨਾ ਜੀ, ਜੱਜ ਨੇ ਜਾਂ ਪਿੱਛੇ ਬੰਦੇ ਬੈਠੇ ਨੇ, ਗਰਾਊਂਡ ਕੋ ਨਹੀਂ ਕ੍ਰਾਸ ਕਰਦਾ। ਮੈਂ ਕੀ ਆਖਣ ਦੇ ਕੋਈ ਬੜਾ ਚਵਲ ਬੰਦਾ ਹੈ ਜਿਹੜਾ ਗਰਾਊਂਡ ਕ੍ਰਾਸ ਕਰਦਾ ਹੈ। ਵੇਖਣ ਵਾਲਿਆਂ ਨੂੰ ਵੀ ਇਤਨਾ ਸ਼ੌਰ ਹੁੰਦਾ। ਜੱਜਾਂ ਦੇ ਸ਼ਰਮ ਤੇ ਜਾਂ ਇੱਥੋਂ ਦਾ ਇhtiyat ਕਰਦੇ, ਗਲਤ ਘੋੜਾ ਨਹੀਂ ਫੇਰਨਾ। ਹੁਣ ਮਤਲਬ ਤੁਸੀਂ ਇਹਦੇ ਉਹ ਅਦਬ ਇਹਤਰਾਮ ਜਿਹੜਾ ਅੱਗੇ ਹੁੰਦਾ ਹੀ, ਉਹ ਮਤਲਬ ਉਸ ਉਹ ਘਟ ਗਿਆ। ਨਵੇਂ ਛੋਰ ਨੇ ਨਾ ਸਮਝ ਨਹੀਂ, ਨਾ ਵੇਖੇ ਨਹੀਂ। ਸਹੀ। ਗੁਫ਼ਤਗੂ ਤੁਸੀਂ ਸੁਣੀ, ਇਹ ਗੱਲਾਂ ਐਸੀਆਂ ਨੇ ਦਿਲ ਕਰਦਾ ਵੀ ਕਰਦੇ ਹੀ ਜਾਵੀਏ ਇਹਨਾਂ ਦੇ ਨਾਲ। ਮੇਲਾ ਟੋਪਾ ਉਸਮਾਨ ਦਾ ਪਹਿਲਾ ਰਾਉਂਡ ਤਕਰੀਬਨ ਮੁਕੰਮਲ ਹੋ ਚੁੱਕਿਆ ਹੈ ਤੇ ਅਗਲੇ ਰਾਉਂਡ ਤੱਕ ਸਿਰਫ ਉਹੀ ਟੀਮਾਂ ਆਪਣੀਆਂ ਜਿਹੜੀਆਂ ਪਾਸ ਹੋਈਆਂ। ਇਨ੍ਹਾਂ ਵਿੱਚੋਂ ਹਾਜੀ ਕਾਮਰਾਨ ਨਸੀਮ ਹੋਰਾਂ ਦੀ ਟੀਮ ਵੀ ਇੱਕ ਕੇ ਆਓ ਉਹਨਾਂ ਨੂੰ ਛੱਕਾ ਮਾਰਨ ਦੀ ਮੁਬਾਰਕ ਦਈਏ, ਨਾਲੇ ਮੇਲੇ ਦਾ ਹਾਲ ਵੱਲ ਲਈਏ। ਸ਼ੇਖ ਕਾਮਰਾਨ ਨਸੀਮ ਸਾਹਿਬ ਕਿਸੇ ਤਾਰਫ ਦੇ ਮੁਹਤਾਜ ਨਹੀਂ ਨੇ। ਬਿਹਤਰੀਨ ਸਵਾਰ, ਬਿਹਤਰੀਨ ਇਨਸਾਨ ਔਰ ਸਾਡੇ ਵੱਡੇ ਭਾਈ। ਅਸੀਂ ਇਹਨਾਂ ਦੇ ਕੋਲ ਮੌਜੂਦ ਹਾਂ ਜੀ ਇਸ ਮੇਲੇ ਦੇ ਵਿੱਚ ਸ਼ਾਮਿਲ ਹੋ ਕੇ ਇਸ ਮੇਲੇ ਨੂੰ ਰੌਣਕ ਬਖਸ਼ੀ ਹੈ ਇਹਨਾਂ ਦੀ ਸ਼ਖਸੀਅਤ ਨੇ। ਤੇ ਇਹਨਾਂ ਦੇ ਤੋਂ ਇਸ ਮੇਲੇ ਦੇ ਹਵਾਲੇ ਨਾਲ ਗੱਲਬਾਤ ਨਾਲ ਕਰਦੇ ਸ਼ੇਖ ਸਾਹਿਬ, ਬੜਾ ਸ਼ੁਕਰੀਆ ਵਕਤ ਤੁਸੀਂ ਇਨਾਇਤ ਕੀਤਾ। ਜ਼ਾਰੀ ਗੱਲ ਹੈ ਤੁਸੀਂ ਬਾਜ ਵੀ ਰਹੇ ਹੋ, ਬੜਾ ਕੀਮਤੀ ਛੱਕਾ ਮਾਰਿਆ ਮਾਸ਼ਾਅੱਲਾ। ਪਹਿਲੇ ਤਾਂ ਮੁਬਾਰਕ ਹੋਵੇ ਤੁਹਾਨੂੰ। ਤੇ ਇਹ ਦੱਸੋ ਵੀ ਮੇਲਾ कैसा है, माहौल कैसा है मेले? मेला माशाल्लाह बड़ा बेहतरीन है, बड़ा अच्छा। माहौल भी बड़ा अच्छा है।
ਲੋਕ ਕਾਫੀ ਦੇਖੋ ਨਾ ਤੁਹਾਡੀ ਸ਼ਮੂਲੀਅਤ ਨਾਲ ਤਿਆਰ ਕੀਤੀ ਹੈ ਇਸ ਮੇਲੇ 'ਚ ਕਮ ਸੇ ਕਮ 100 ਤੋਂ ਉੱਤੇ ਕਲੱਬ ਹੋ ਗਿਆ ਜੀ ਜੀ ਤੇ ਮੇਰੇ ਖਿਆਲ ਜ਼ਿਆਦਾ ਨਹੀਂ ਤੇ 600-700 ਘੋੜਾ ਹੋਣਾ ਹੈ ਇਸ ਸਮੇਂ ਤੇ ਮਜ਼ਾ ਬੜਾ ਅੱਛਾ ਐਟਮੋਸਫੇਅਰ ਵੇ ਤੇ ਮਾਹੌਲ ਵੀ ਅੱਛਾ ਹੈ ਵੇ ਉਹਨਾਂ ਇੰਤਜ਼ਾਮ ਬਹੁਤ ਬਿਹਤਰੀਨ ਕੀਤੇ ਆ ਉਹਦਾ ਦੇਖੋ ਨਾ ਗਰਾਊਂਡ ਅੱਛਾ ਕਰਾਊਡ ਵੀ ਮਾਸ਼ਾਅੱਲਾ ਬਹੁਤ ਜ਼ਿਆਦਾ ਹੈ ਉਸ ਤੋਂ ਬਾਅਦ ਦੇਖ ਲਓ ਘੋੜੇ ਮਾਸ਼ਾਅੱਲਾ ਕਿੰਨੇ ਜ਼ਿਆਦਾ ਤੁਹਾਡੇ ਸਾਹਮਣੇ ਸ਼ਾਮਲ ਹੋਏ ਨੇ ਜੀ 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 ਅੱਛਾ ਅਸੀਂ ਨਾ ਉੱਥੇ ਉਹ ਤੁਹਾਡੇ ਜਦੋਂ ਅਸੀਂ ਹਾਜ਼ਰ ਹੋਏ ਆ ਦੌਲਤ ਖਾਨੇ ਤੇ ਟਰਾਫੀਆਂ ਜਿਹੜੀਆਂ ਨਾ ਉਹ ਅਸੀਂ ਵੇਖੀਆਂ ਤੇ ਸਾਨੂੰ ਅੱਜ ਪਤਾ ਲੱਗਿਆ ਵੀ ਉਹ ਟਰਾਫੀਆਂ ਕਿਵੇਂ ਆਉਂਦੀਆਂ ਨੇ ਜਿਵੇਂ ਮਾਸ਼ਾਅੱਲਾ ਤੁਸੀਂ ਤੁਹਾਡੀ ਟੀਮ ਨੇ ਮਿਹਨਤ ਕਰਕੇ ਔਰ ਉਹ ਇੱਕ ਪੂਰੇ 16 ਦੇ 16 ਨੰਬਰ ਲਏ ਨੇ ਅੱਛਾ ਸ਼ੇਖ ਸਾਹਿਬ ਇਹ ਦੱਸੋ ਕਿ ਸਵਾਰ ਸਾਰੇ ਪੇ ਭਜਦੇ ਨੇ ਟੀਮਾਂ ਵੀ ਐ ਨੇ ਮਾਸ਼ਾਅੱਲਾ ਤੁਹਾਡੀ ਆਪਣੀ ਟੀਮ ਤੇ ਜ਼ਾਰੀ ਗੱਲ ਹੈ ਹਰ ਬੰਦੇ ਦੀ ਉਹ ਫੇਵਰੇਟ ਹੁੰਦੀ ਕਿਉਂਕਿ ਤਿਆਰੀ ਕਰਕੇ ਇੱਕ ਪ੍ਰੋਪਰ ਇਹ ਦੱਸੋ ਕਿ ਤੁਹਾਡੀ ਫੇਵਰੇਟ ਟੀਮ ਜਿਹੜੀ ਹੈ ਉਹ ਕਿਹੜੀ ਹੈ ਨਹੀਂ ਮਾਸ਼ਾਅੱਲਾ ਸਾਰੀਆਂ ਫੇਵਰੇਟ ਨੇ ਆਪਣੀ ਤਰਫੋਂ ਤੋਂ ਸਾਰੇ ਤਿਆਰੀ ਕਰਕੇ ਆਉਂਦੇ ਨੇ ਦੇਖੋ ਇਹ ਮੇਲਾ ਜਿੱਤਣ ਵਾਸਤੇ ਤੇ ਅੱਗੋਂ ਤਾਂ ਨਸੀਬ ਦੀ ਗੱਲ ਹੁੰਦੀ ਜਿਹਦੇ ਨਸੀਬਾਂ 'ਚ ਲਿਖੀ ਹੁੰਦੀ ਮਾਸ਼ਾਅੱਲਾ ਉਹਦੇ 'ਚ ਕੁਝ ਸ਼ਹੀਦ ਦੀਆਂ ਟੀਮਾਂ ਅੱਛੀਆਂ ਨੇ ਉਸ ਤੋਂ ਬਾਅਦ ਗੰਦਰੇ ਦੀ ਟੀਮ ਮਾਸ਼ਾਅੱਲਾ ਬਹੁਤ ਅੱਛੀ ਹੈ ਆਪਣਾ ਉਸ ਤੋਂ ਬਾਅਦ ਢੇਰੂ ਘੁੰਨੇ ਦੀ ਟੀਮ ਬੜੀ ਅੱਛੀ ਹੈ ਤੇ ਟੀਮਾਂ ਤੇ ਮਾਸ਼ਾਅੱਲਾ ਸਾਰੀਆਂ ਅੱਛੀਆਂ ਨੇ ਬਾਕੀ ਤੇ ਫਿਰ ਨਸੀਬ ਜਾਂ ਲੱਕ ਦੀ ਬਾਤ ਹੈ ਦੇਖੋ ਸ਼ਾਮ ਨੂੰ ਕੀ ਫੈਸਲਾ ਹੁੰਦਾ ਹੈ ਚਲੋ ਜੀ ਕੋਸ਼ਿਸ਼ ਕਰਕੇ ਆਏ ਨੇ ਸ਼ੇਖ ਸਾਹਿਬ ਗੁੱਡ ਲੱਕ ਕੇ ਸਾਡੇ ਵੱਲੋਂ ਤੁਹਾਨੂੰ ਜੀ ਤੇ ਦੁਆ ਕਰੋ ਅੱਲਾਹ ਖੈਰ ਕਰੇ ਇਨਸ਼ਾਅੱਲਾ ਜੀ ਥੈਂਕ ਯੂ ਸ਼ੇਖ ਸਾਹਿਬ ਵਰਗੇ ਜੀਦਾਰ ਲੋਕ ਜਿਸ ਖੇਡ ਦਾ ਮਾਣ ਰੱਖਦੇ ਹੋਣ ਉਹਦੀਆਂ ਰੌਣਕਾਂ ਇੰਝ ਹੀ ਆਬਾਦ ਰਹਿੰਦੀਆਂ ਨੇ ਇਹ ਇੱਕ ਵਨ ਡੇ ਮੇਲਾ ਹੈ ਤੇ ਅੱਜ ਸ਼ਾਮ ਤੋਂ ਪਹਿਲੇ ਇਸ ਮੁਕਾਬਲੇ ਦੇ ਸੁਲਤਾਨ ਦਾ ਐਲਾਨ ਵੀ ਕਰਨਾ ਹੈ ਤੇ ਕਮੇਟੀ ਖੇਡ ਦੇ ਜੱਜਾਂ ਤੇ ਹਾਜੀ ਗੁਲਾਮ ਹੁਸੈਨ ਹੈਦਰੀ ਹੋਰਾਂ ਦੀ ਜ਼ਿੰਮੇਵਾਰੀ 4 ਗੁਣਾ ਵੱਧ ਜਾਂਦੀ ਏ ਤੇ ਉਹ ਵੀ ਅੱਗੋਂ ਪੂਰੇ ਜੀ ਦੇ ਨਾਲ ਇਸ ਕੰਮ ਨੂੰ ਜੁੜੇ ਨੇ ਜੇ ਗੱਲਾਂ ਬਾਤਾਂ ਕਰਦਿਆਂ ਦੂਜਾ ਰਾਉਂਡ ਵੀ ਮੁਕੰਮਲ ਹੋ ਗਿਆ ਹੈ ਸਾਡਾ ਆਪਣਾ ਕਲੱਬ ਹੈ ਜਨਾਬ ਹੁਸੈਨੀਆ ਪੰਜਤਨੀ ਗੋਲਡਨ ਆਕਸਨੇਦਾਬਾਦ ਕਲੱਬ ਆਫ ਪਾਕਿਸਤਾਨ ਅੱਛਾ ਜੀ ਤੁਹਾਡੀ ਆਪਣੀ ਟੀਮ ਵੀ ਦੌੜ ਰਹੀ ਹੈ ਸਾਰੀ ਗੱਲ ਤੁਸੀਂ ਜੱਜ ਵੀ ਹੈ ਹੋ ਜੀ ਜੀ ਇਹ ਕਿੱਡਾ ਮੁਸ਼ਕਿਲ ਹੁੰਦਾ ਵੀ ਤੁਹਾਡੀ ਆਪ ਵੀ ਦੌੜਦੇ ਪਿਆ ਹੋ ਜੱਜ ਵੀ ਉਸੇ ਮੁਕਾਬਲੇ ਦੇ ਹੋ ਇਹ ਮੁਸ਼ਕਿਲ ਜਿਹਾ ਨਹੀਂ ਹੁੰਦਾ ਕੰਮ ਅਕਸਰ ਨੇਜ਼ਾਬਾਜ਼ੀ ਦੇ ਵਿੱਚ ਐਸੇ ਹੀ ਹੁੰਦਾ ਹੈ ਕਿਉਂਕਿ ਗੇਮ ਨੂੰ ਹਮੇਸ਼ਾ ਖਿਲਾੜੀ ਸਮਝਦਾ ਜੀ ਤੇ ਸਾਡੀਆਂ ਸਾਰੀਆਂ ਨੇਜ਼ਾਬਾਜ਼ੀਆਂ ਨੇ ਜਿਹੜੀਆਂ ਉਹਨਾਂ ਤੇ ਅਸੀਂ ਜਿਹੜੇ ਜੱਜ ਚੁਣਨੇ ਆ ਖਿਲਾੜੀ ਹੁੰਦੇ ਨੇ ਸੀਨੀਅਰ ਖਿਲਾੜੀ ਉਹ ਹੀ ਜੱਜਮੈਂਟ ਕਰਦੇ ਨੇ ਫਿਰ ਇਹ ਕਿ ਇਹਦੇ ਵਿੱਚ ਕੋਈ ਨਹੀਂ ਐਸਾ ਮੁਸ਼ਕਲ ਕੰਮ ਹੁੰਦਾ ਤੇ ਹੁੰਦਾ ਵੀ ਹੈ ਮੁਸ਼ਕਲ ਹੈ ਕਿ ਈਮਾਨ ਦੇ ਤਕਾਜ਼ੇ ਤੇ ਫੈਸਲੇ ਕਰਨੇ ਠੀਕ ਹੈ ਇਹਦੇ ਵਿੱਚ ਆਪਣੇ ਵੀ ਸਾਡੇ ਜਿਹੜਾ ਨਾ ਦੋਸਤ ਅਹਿਬਾਬ ਉਹ ਅਕਸਰ ਸਾਡੇ ਨਾਲ ਨਾਰਾਜ਼ ਹੋ ਜਾਂਦੇ ਨੇ ਸਾਰੀ ਗੱਲ ਠੀਕ ਹੈ ਉਹਨਾਂ ਦੇ ਦਿਲ ਟੁੱਟਦੇ ਨੇ ਜਦੋਂ ਕਿ ਉਹਨਾਂ ਨੂੰ ਆਖੀਦਾ ਬਈ ਇਹ ਤੁਹਾਡੇ ਜਿਹੜਾ ਖਾਸ ਕਰਕੇ ਮਸਲਾ ਬਣਦਾ ਜਿੱਥੇ 16 ਨੰਬਰ ਹੁੰਦੇ ਨੇ ਤੇ 14 ਹੋ ਜਾ ਠੀਕ ਹੈ ਕਿੱਲਾ ਅਕਸਰ ਢਹਿ ਜਾਂਦਾ ਹੈ ਖੱਡੇ ਵਿੱਚ ਲੱਗ ਕੇ ਸਾਂਗ ਨੰਬਰ 2 ਉਹ ਖਿਲਾੜੀ ਨੂੰ ਇੰਝ ਲੱਗਦਾ ਮੇਰੇ ਹੋ ਗਏ ਨੇ ਜਦ ਕਿ ਸਾਂਗ ਟੱਚ ਨਹੀਂ ਹੋਈ ਹੁੰਦੀ ਤੇ ਨੰਬਰ 2 ਗਣਿੰਦੇ ਨੇ माशाल्लाह वेल चौधरी अमजद मसूद ऑफ कमाला वेरी गुड भाई वेरी गुड बहुत खूब ਸੂਰਜ ਢਲ ਚੁੱਕਿਆ ਏ ਤੇ ਹੁਣ ਇਹ ਆ ਤਾ ਦਾ ਮਕਾਮ ਜੇ ਫਾਈਨਲ ਰਾਉਂਡ ਲੱਗਾ ਏ ਸ਼ੁਰੂ ਹੋਣ ਇਹ ਉਹ ਵੇਲਾ ਏ ਜਿਹਦੀ ਆਸ ਲਾਏ ਸਾਰੇ ਦਿਨ ਤੋਂ ਸ਼ੌਕੀਨ ਤੇ ਸਵਾਰ ਵੀਰ ਬੈਠੇ ਨੇ ਇਸ ਵੇਲੇ ਦੀ ਵੰਡ ਜੇ ਇੰਜ ਕਰੀਏ ਕਿ ਵਿਸਾਖ ਚੜਨ ਤੋਂ ਪਹਿਲਾਂ ਜ਼ਿਮੀਦਾਰ ਜਿਵੇਂ ਬੇਚੈਨ ਹੁੰਦਾ ਏ ਬਿਲਕੁਲ ਉਸੇ ਤਰ੍ਹਾਂ ਇਸ ਸ਼ੌਕ ਨੂੰ ਪਾਲਣ ਵਾਲੇ ਨਤੀਜੇ ਦੀ ਉਡੀਕ ਲਾਏ ਬੈਠੇ ਨੇ ਸਵਾਰ ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਕੁੱਲੇ ਸਿਰਾਂ ਤੇ ਸਜਾ ਕੇ ਸਾਂਗਾਂ ਸਿੱਧੀਆਂ ਕੀਤੀਆਂ ਸਟਾਰਟ ਪੁਆਇੰਟ ਵੱਲ ਟੀਮਾਂ ਬਣਾ ਕੇ ਜਾ ਰਹੇ ਨੇ ਐਸੇ ਵਿਚਕਾਰ ਕਿਲਿਆਂ ਵਾਲਿਆਂ ਨੇ ਵੀ ਆਪਣਾ ਕੰਮ ਤੇਜ਼ ਕਰ ਦਿੱਤਾ ਹੈ ਤੇ ਟੋਲਚੀਆਂ ਦੀ ਟੀਮ ਵੀ ਬਿਲਕੁਲ ਤਿਆਰ ਹੈ ਜਿਸ ਸੂਰਜ ਡੁੱਬਣ ਤੋਂ ਪਹਿਲੇ ਖੇਡ ਮੁਕਾਣੀ ਹੈ ਨੇਜ਼ਾਬਾਜ਼ੀ ਜਿਹੜੀ ਸਾਡੇ ਇਲਾਕੇ ਦੀ ਹੈ ਉਹ ਮਾਸ਼ਾਅੱਲਾ ਹੁੰਦੀ ਬਹੁਤ ਅੱਛੀ ਹੈ ਕੋਈ ਸ਼ੱਕ ਨਹੀਂ ਕੋਈ ਸ਼ੱਕ ਵਨ ਡੇ ਹੋਵੇ ਜਾਂ 2 ਦਿਨ ਦਾ ਹੋਵੇ ਜਾਂ 3 ਦਿਨ ਦਾ ਹੋਵੇ ਤੇ ਬਾਕੀ ਸਭ ਕੁਝ ਤੁਹਾਡੇ ਸਾਹਮਣੇ ਇੰਤਜ਼ਾਮਾਤ ਤੁਹਾਡੇ ਸਾਹਮਣੇ ਨੇ ਨੇਜ਼ਾਬਾਜ਼ੀ ਘੋੜੇ ਸਭ ਕੁਝ ਤੁਹਾਡੇ ਸਾਹਮਣੇ ਜੀ ਅੱਛਾ ਇੱਕ ਜਿਹੜਾ ਸਵਾਰ ਹੁੰਦਾ ਹੈ ਜਿਹੜਾ ਇੱਕ ਸਪੈਕਟੇਟਰ ਹੈ ਜਿਹੜਾ ਵੇਖਣ ਆਇਆ ਉਹ ਇੱਕ ਹੋਰ ਨਜ਼ਰੀਏ ਨਾਲ ਵੇਖਦਾ ਮੇਲੇ ਦੇ ਇੰਤਜ਼ਾਮਾਤ ਨੂੰ ਸਵਾਰ ਜਿਹੜਾ ਉਹ ਇੱਕ ਹੋਰ
ਹੋਰ ਨਜ਼ਰੀਏ ਨਾਲ ਵੇਖਦਾ, ਸਵਾਰ ਕਿਸ ਤਰ੍ਹਾਂ ਵੇਖਦਾ ਹੈ ਇੱਕ ਮੇਲੇ ਦੇ ਇੰਤਜ਼ਾਮਾਤ ਨੂੰ, ਔਰ ਉਹ ਇੰਤਜ਼ਾਮਾਤ ਕੈਸੇ ਨੇ? ਸਭ ਤੋਂ ਪਹਿਲੇ ਤੇ ਸਭੀ ਭਾਈ ਪਲੇਅਰ ਨੂੰ ਚਾਹੀਦੀ ਹੁੰਦੀ ਪਿਚ। ਬਿਲਕੁਲ ਸਹੀ। ਠੀਕ ਹੈ ਜੀ। ਤੇ ਪਿਚ ਤੁਹਾਡੇ ਅੱਖਾਂ ਦੇ ਸਾਹਮਣੇ ਬਹੁਤ ਅੱਛਾ ਗਰਾਊਂਡ ਦਿੱਤਾ ਹੈ, ਇੰਤਜ਼ਾਮੀਆਂ ਨੇ ਬਹੁਤ ਅੱਛਾ ਇੰਤਜ਼ਾਮ ਕੀਤਾ ਹੈ। ਮਹਿਮਾਨ ਜਿਹੜੇ ਅਸੀਂ ਮਹਿਮਾਨ ਆ ਸਾਡੇ, ਉਹਨਾਂ ਬੜਾ ਪ੍ਰੋਟੋਕੋਲ ਦਿੱਤਾ ਜੀ, ਤੇ ਬਹੁਤ ਅੱਛਾ ਗਰਾਊਂਡ ਹੈ। ਸਵਾਰ ਮਾਸ਼ਾਅੱਲਾ ਇੱਕ ਤੋਂ ਵੱਧ ਕੇ ਇੱਕ ਜਿਹੜਾ ਨਾ ਉਹ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ ਮੇਲਿਆਂ ਦੇ ਇੰਤਜ਼ਾਮਾਤ ਤੇ ਹੁੰਦੇ ਹੀ, ਲੇਕਿਨ ਵੇਖੀਦਾ ਹੈ ਕਿ ਸਵਾਰ ਪੂਰੇ ਪਾਕਿਸਤਾਨ ਤੋਂ ਸ਼ਾਮਿਲ ਹੁੰਦੇ ਨੇ ਇਹਨਾਂ ਮੇਲਿਆਂ ਦੇ ਵਿੱਚ। ਤੇ ਅੱਜ ਟੀਮਾਂ ਵੱਜਦੀਆਂ ਪਈਆਂ, ਆਪਣੀ ਟੀਮ ਤੇ ਮਾਸ਼ਾਅੱਲਾ ਤੁਹਾਡੀ ਬਿਹਤਰੀਨ, ਜ਼ਾਰੀ ਗੱਲ ਹੈ ਹਰ ਤਿਆਰੀ ਜਦੋਂ ਕਰਕੇ ਆਉਂਦੇ ਹੋ ਇੱਕ ਤੁਹਾਡਾ ਇੱਕ ਜਜ਼ਬਾ ਹੁੰਦਾ ਹੈ ਔਰ ਇੱਕ ਉਹ ਲੈ ਕੇ ਆਉਂਦੇ ਹੋ ਕਿ ਜਿੱਤਣਾ ਹੈ ਔਰ ਮੈਂ ਹੀ ਬਿਹਤਰੀਨ ਆ। ਇਹ ਜਿੰਨੀ ਦੇਰ ਤੱਕ ਇੱਕ ਸਪੋਰਟਸਮੈਨ ਦੇ ਜ਼ਿਹਨ 'ਚ ਦਿਲ 'ਚ ਗੱਲ ਨਹੀਂ ਹੁੰਦੀ, ਉਤਨੀ ਦੇਰ ਤੱਕ ਉਹ ਗਰਾਊਂਡ 'ਚ ਨਹੀਂ ਕੁਝ ਕਰ ਸਕਦਾ। ਤੁਹਾਡੀ ਨਜ਼ਰ 'ਚ ਬਿਹਤਰੀਨ ਟੀਮ ਜਿਹੜੀ ਹੈ ਇਸ ਟਾਈਮ ਕਿਹੜੀ ਇਸ ਟਾਈਮ ਭੱਜ ਰਹੀ ਹੈ? ਕੀ ਲੱਗ ਬਿਹਤਰੀਨ ਭਾਈ ਆਪਣੇ ਘਰੋਂ ਸਾਰੇ ਹੀ ਬਿਹਤਰੀਨ ਹੋ ਕੇ ਆਉਂਦੇ ਨੇ, ਸਾਰੇ ਜਿੱਤਣ ਆਉਂਦੇ ਨੇ। ਕੋਈ ਵੀ ਜਿਹੜਾ ਆਉਂਦਾ ਉਹਦਾ ਦਿਲ ਇਹੀ ਹੁੰਦਾ ਹੈ ਕਿ ਮੇਰੀ ਟੀਮ ਸਭ ਤੋਂ ਅੱਛੀ ਹੋਵੇ। ਇਹ ਅੱਲਾਹ ਪਾਕ ਦੀ ਦੇਣ ਹੈ। ਹੋ ਸਕਦਾ ਅੱਲਾਹ ਮੈਨੂੰ ਦੇ ਛੱਡੇ, ਹੋ ਸਕਦਾ ਅੱਲਾਹ ਉਹਨੂੰ ਦੇ ਛੱਡੇ ਜਿਹੜਾ ਅੱਜ ਪਹਿਲੀ ਵਾਰੀ ਗਰਾਊਂਡ ਵਿੱਚ ਆਇਆ। ਜ਼ਬਰਦਸਤ ਜ਼ਬਰਦਸਤ। ਅੱਛਾ, ਇੱਕ ਹੋਰ ਸਵਾਲ ਤੁਹਾਡੇ ਕੋਲ ਕਰਸਾਂ, ਮੌਕਾ ਤਾਂ ਨਹੀਂ ਹੈ ਲੇਕਿਨ ਫਿਰ ਵੀ ਭਾਈ ਖੁਦਾ ਯਾਰ ਨੂੰ ਮਿਸ ਕਰਦੇ ਹੋ ਨਾ ਮੇਲਿਆਂ ਦੇ? ਬਿਲਕੁਲ ਭਾਈ, ਉਹਨੂੰ ਤੇ ਅਸੀਂ ਭੁੱਲ ਹੀ ਨਹੀਂ ਸਕਦੇ। ਉਹਨੂੰ ਤੇ ਉਹ ਜਿਹੜੀ ਗੱਲ ਹੈ ਨਾ, ਉਹ ਤੇ ਅਸੀਂ ਕਦੇ ਸਾਰੀ ਜ਼ਿੰਦਗੀ ਵੀ ਨਹੀਂ ਭੁੱਲ ਸਕਦੇ। ਹੁਣ ਮੇਰੇ ਨਾਲ ਮੇਰਾ ਕਜ਼ਨ ਹੈ, ਮੇਰੀ ਹਾਲਾ ਦਾ ਬੇਟਾ ਹੈ, ਅੱਜ ਹੀ ਆਇਆ ਸਾਡੇ ਨਾਲ ਦੌੜਦਾ ਪਿਆ, ਰਿਐਲਿਟਿਵ ਵੀ ਹੈ ਭਾਈ ਤਾਰਕ ਨੇ। ਅਸੀਂ ਹੈ ਵੀ ਕੁਝ, ਲੇਕਿਨ ਉਸ ਦੀ ਕਮੀ ਨਹੀਂ ਸੀ ਪੂਰੀ ਕਰ ਸਕਦੇ। ਆਵੀ ਦਾ ਮਿਲਿਆ ਤੇ ਮਜਬੂਰੀ ਸਮਝ ਲਓ, ਸ਼ੌਕ ਸਮਝ ਲਓ, ਉਹਦਾ ਨਾਂ ਜ਼ਿੰਦਾ ਰੱਖਣ ਵਾਸਤੇ ਸਮਝ ਲਓ, ਲੇਕਿਨ ਉਹ ਗੱਲ ਕੋਈ ਨਹੀਂ, ਉਹ ਦਿਲ ਨਹੀਂ, ਉਹ ਰੂਹ ਨਹੀਂ ਹੈ। शाबाश शाबाश बड़े, शाबाश जिंदाबाद। चौधरी दिलावर बड़े, शाबाश। नंबर 12 करके टीम कामयाब। ਇਹ ਦਿਨ ਇਸ ਮੇਲੇ ਦੇ ਸੁਲਤਾਨ ਦੀ ਜਿੱਤ ਦੀ ਖੁਸ਼ਖਬਰੀ ਦੇ ਕੇ ਤੇ ਖਤਮ ਹੋ ਚੱਲਿਆ ਏ। ਆਓ ਤੁਹਾਨੂੰ ਜਿੱਤਣ ਵਾਲੀਆਂ ਟੀਮਾਂ ਦਾ ਤਾਰਫ ਕਰਾਈਏ। ਚੌਥੀ ਪੋਜੀਸ਼ਨ ਜ਼ਮੀਰ ਖੋਜੇ ਹੋਰਾਂ ਦੀ ਟੀਮ ਦੀ ਏ ਤੇ ਤੀਜੇ ਨੰਬਰ ਤੇ ਆਉਣ ਵਾਲੀ ਟੀਮ ਦੇ ਕਪਤਾਨ ਬਨਾਰਸ ਅਲੀ ਟੋਪਾ ਨੇ। ਪਠਾਣੇ ਖਾਨ ਤੇ ਭਾਈ ਮਨਾਜ਼ਰ ਹੋਰਾਂ ਦੇ ਕਲੱਬ ਦਾ ਨੰਬਰ ਇਸ ਮੁਕਾਬਲੇ ਵਿੱਚ ਦੂਜਾ ਆਇਆ ਹੈ ਤੇ ਇਸ ਮੇਲੇ ਨੂੰ ਜਿੱਤਣ ਵਾਲੀ ਟੀਮ ਚੌਧਰੀ ਨਾਸਿਰ ਬੇਕਣਾ ਵਾਲਾ ਦੀ ਏ। ਬੇਲੀਓ, ਇਹ ਮੇਲੇ ਇੱਕ ਬਹਾਨਾ ਨੇ ਰਲ ਬਹਿਣ ਦਾ, ਪਿਆਰ ਵੰਡਣ ਦਾ ਤੇ ਆਪਣੀ ਸਕਾਫਤ ਦੇ ਸੁਣਪ ਦਾ ਜਸ਼ਨ ਮਨਾਉਣ ਦਾ। ਹਰ ਇਲਾਕੇ ਦੇ ਲੋਕ ਆਪਣੀ ਰੀਝ ਨਾਲ ਇਹਨਾਂ ਰੌਣਕਾਂ ਦਾ ਬੰਦੋਬਸਤ ਕਰਦੇ ਨੇ। ਜੇ ਸੱਚੀ ਪੁੱਛੋ ਤੇ ਸਾਡੀ ਰੂਹ ਨੂੰ ਤੇ ਅੱਜ ਬੜਾ ਹੀ ਸਰੂਰ ਮਿਲਿਆ ਹੈ। ਵਜ੍ਹਾ ਇੱਥੋਂ ਦੇ ਲੋਕਾਂ ਦਾ ਲਾਡ ਤੇ ਖਲੂਸ ਏ, ਜਿਹੜਾ ਇਸ ਖੇਡ ਦੇ ਨਾਲ ਇਸ ਖੇਡ ਨਾਲ ਜੁੜੇ ਹਰ ਸ਼ਖਸ ਨਾਲ ਜੁੜਿਆ ਏ। ਅਸੀਂ ਮਮਨੂਨ ਆ ਮਹਿਮਾਨ ਨਵਾਜ਼ੀ ਤੇ ਖਲੂਸ ਦੇ ਇਸ ਜਜ਼ਬੇ ਲਈ ਤੁਹਾਡੇ ਤੇ ਫਿਲਹਾਲ ਵੀਰਾਂ ਕੋਲੋਂ ਇਜਾਜ਼ਤ ਲੱਗੇ ਆ ਲੈਣ। ਜੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਆਪਣੇ ਵੀਰ ਸਬੀਉਲ ਹਸਨ ਖਾਨ, ਸਗੀਰ ਅਬਾਸ ਰਿੰਦ, ਮਲਿਕ ਯਾਸਿਰ ਟਿਵਾਣਾ, ਗੁਲ ਹਸਨ ਖਾਨ ਤੇ ਟੀਮ ਦੇ ਬਾਕੀ ਜੀਆਂ ਵੱਲੋਂ ਤੁਹਾਡਾ ਸਾਰਿਆਂ ਦਾ ਸੋਹਣਾ ਰੱਬ ਰਾਖਾ।